ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 22 ਜੁਲਾਈ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾਂ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਤੁਹਾਨੂੰ ਅਪਡੇਟ ਕਰਾਂਗੇ ਬਲੂਚਿਸਤਾਨ ਦਾ ਕੇਸ, ਜਿੱਥੇ ਯਾਦ ਹੋਏਗਾ ਤੁਹਾਨੂੰ ਕਿ ਅਹਿਸਾਨ ਔਰ ਬਾਨੋ ਇਹ ਇੱਕ ਦੋ ਲੋਕ ਸਨ ਜਿਨ੍ਹਾਂ ਨੂੰ ਕਤਲ ਕਰ ਛੱਡਿਆ ਔਰ ਗੋਲੀਆਂ ਮਾਰ ਕੇ ਕਤਲ ਕੀਤਾ। ਉਹਨਾਂ ਦੀ ਹੁਣ ਕਬਰ ਕੁਸ਼ਾਈ ਹੋਈ ਹੈ ਔਰ ਕਬਰ ਕੁਸ਼ਾਈ ਹੋਣ ਤੋਂ ਬਾਅਦ ਉਹਨਾਂ ਦਾ ਪੋਸਟਮਾਰਟਮ ਹੋਇਆ। ਉਹਦੀ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਉਹ ਬੜੀ ਦਿਲਖਰਾਸ਼ ਹੈ। ਉਸ ਰਿਪੋਰਟ 'ਚ ਪਤਾ ਲੱਗਾ ਕਿ ਬਾਨੋ ਨਾਮੀ ਜਿਹੜੀ ਖਾਤੂਨ ਜਿਹਨੂੰ ਕਤਲ ਕੀਤਾ ਗਿਆ, ਸ਼ਹੀਦ ਕੀਤਾ ਗਿਆ, ਉਹਨੂੰ 7 ਗੋਲੀਆਂ ਮਾਰੀਆਂ ਗਈਆਂ ਨੇ ਔਰ ਜਿਹੜਾ ਮਰਦ ਜਿਹਨੂੰ ਕਤਲ ਕੀਤਾ ਗਿਆ, ਸ਼ਹੀਦ ਕੀਤਾ ਗਿਆ, ਉਹਨੂੰ 9 ਗੋਲੀਆਂ ਮਾਰੀਆਂ ਗਈਆਂ ਨੇ। ਇਹ ਪੋਸਟਮਾਰਟਮ ਦੀ ਰਿਪੋਰਟ ਦੱਸਦੀ ਹੈ। ਇਹ ਕੋਇਟਾ ਦੇ ਨਵਾਹੀ ਇਲਾਕੇ ਮਾਰਗਟ ਦੇ ਵਿੱਚ ਇਹ ਗੈਰਤ ਦੇ ਨਾਂ ਦੇ ਉੱਤੇ ਕਤਲ ਕੀਤੇ ਗਏ ਨੇ ਅਤੇ ਹੁਣ ਉਹ ਜਿਹੜਾ ਸਰਦਾਰ ਸੀ ਸ਼ੇਰਬਾਜ਼, ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉਹਦਾ 2 ਦਿਨ ਦਾ ਪੁਲਿਸ ਨੇ ਰਿਮਾਂਡ ਦੇ ਦਿੱਤਾ, ਲੇਕਿਨ ਉਹਦੀਆਂ ਤਸਵੀਰਾਂ ਆ ਰਹੀਆਂ ਨੇ, ਕਿਤੇ ਕੋਰ ਕਮਾਂਡਰ ਦੇ ਨਾਲ ਬੈਠਿਆਂ ਤਸਵੀਰਾਂ ਆ ਰਹੀਆਂ ਨੇ ਅਤੇ ਕਿਤੇ ਇਸੇ ਮੌਜੂਦਾ ਚੀਫ ਮਿਨਿਸਟਰ ਬਲੂਚਿਸਤਾਨ ਸਰਫਰਾਜ਼ ਬੁਗਟੀ ਸਾਹਿਬ ਦੇ ਨਾਲ ਬੈਠਿਆਂ ਤਸਵੀਰਾਂ ਆ ਰਹੀਆਂ ਨੇ। ਇਸ ਲਈ ਲੋਕਾਂ ਦਾ ਖਿਆਲ ਇਹੀ ਹੈ ਕਿ ਸ਼ਾਇਦ ਇਹਨਾਂ ਨੂੰ ਇਨਸਾਫ ਨਾ ਮਿਲ ਸਕੇ। ਬਹਰਹਾਲ ਇਸ ਕੇਸ ਦੇ ਵਿੱਚ ਜਿਹੜੀ ਵੀ ਹੋਰ ਡਿਵੈਲਪਮੈਂਟ ਹੋਈ ਉਹ ਅਸੀਂ ਤੁਹਾਡੇ ਸਾਹਮਣੇ ਰੱਖਦੇ ਰਹਾਂਗੇ। ਬੜਾ ਦਿਲਖਰਾਸ਼ ਕੇਸ ਹੈ। ਹੁਣ ਇਹ ਵੀ ਆਖਿਆ ਜਾ ਰਿਹਾ ਕਿ ਇਹਨਾਂ ਦਾ ਵਿਆਹ ਨਹੀਂ ਸੀ ਹੋਇਆ, ਇਹ ਉਸੇ ਤਰੀਕੇ ਨਾਲ ਰਹਿ ਰਹੇ ਸਨ ਵਿਆਹ ਤੋਂ ਬਗੈਰ, ਲੇਕਿਨ ਜਦੋਂ ਉਸ ਖਾਤੂਨ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਸਨ ਤੇ ਉਹ ਗੱਲ ਕਰਦਿਆਂ ਸੁਣੀ ਜਾ ਸਕਦੀ ਹੈ ਉਹਦੇ ਵਿੱਚ, ਉਸ ਵੀਡੀਓ 'ਚ ਗੋਲੀਆਂ ਮਾਰਨ ਤੋਂ ਪਹਿਲਾਂ ਉਹ ਕਹਿ ਰਹੀ ਸੀ ਕਿ ਮੈਂ ਕੋਈ ਜੁਰਮ ਨਹੀਂ ਕੀਤਾ, ਮੈਂ ਨਿਕਾਹ ਕੀਤਾ ਹੈ। ਬਹਰਹਾਲ ਯਾਦ ਹੋਏਗਾ ਤੁਹਾਨੂੰ ਅਬਦੁਰਰਹਿਮਾਨ ਖੇਤਰਾਨ, ਉਹਨਾਂ ਨੇ ਵੀ ਫਰਵਰੀ 2023 'ਚ ਇੱਕ ਖਾਤੂਨ ਔਰ ਉਹਦੇ 2 ਬੇਟਿਆਂ ਨੂੰ ਕਤਲ ਕਰ ਦਿੱਤਾ ਸੀ ਔਰ ਮੁਬੈਨਾ ਤੌਰ 'ਤੇ ਆਖਿਆ ਜਾਂਦਾ ਹੈ ਕਿ ਸੈਂਕੜੋਂ ਜਿਹੜੇ ਨਾ 100 ਦੇ ਹਿਸਾਬ ਨਾਲ ਅਫਰਾਦ ਨੇ ਜਿਹੜੇ ਅੱਜ ਵੀ ਉਹਨਾਂ ਦੀ ਨਿੱਜੀ ਜੇਲ੍ਹ ਦੇ ਵਿੱਚ ਬੰਦ ਨੇ। ਸੋਸ਼ਲ ਮੀਡੀਆ ਨੇ ਸ਼ੋਰ ਮਚਾਇਆ, ਗ੍ਰਿਫਤਾਰ ਵੀ ਹੋਇਆ, ਲੇਕਿਨ ਸਜ਼ਾ ਨਾ ਹੋਈ। ਅੱਜ ਕੱਲ੍ਹ ਉਹ ਨੂਨ ਲੀਗ ਦੇ ਸੂਬਾਈ ਵਜ਼ੀਰ ਨੇ। ਚੇਤੇ ਕਰੋ, ਇਸ ਤੋਂ ਪਹਿਲਾਂ ਸਾਡੇ ਫੀਲਡ ਮਾਰਸ਼ਲ ਸਾਹਿਬ ਨੇ ਇੱਕ ਬੱਚੀ ਨਾਲ, ਸਭ ਤੋਂ ਪਹਿਲਾਂ ਜਿਹੜਾ ਫੀਲਡ ਮਾਰਸ਼ਲ ਸਾਹਿਬ ਦੀ ਆਵਾਜ਼ ਸੁਣੀ ਸੀ ਨਾ ਕੌਮ ਨੇ, ਉਹ ਆਵਾਜ਼ ਸੁਣੀ ਸੀ ਜਦੋਂ ਇੱਕ ਬੱਚੀ ਨੂੰ ਉਹਨਾਂ ਨੇ ਲਾਗੇ ਬੁਲਾ ਕੇ ਪੁੱਛਿਆ ਕਿ ਤੇਰਾ ਮਸਲਾ ਕੀ ਹੈ। ਉਹਨਾਂ ਨੇ ਕਿਹਾ ਸਰਦਾਰ ਜਿਹੜਾ ਵਡੇਰਾ ਜਿਹੜਾ ਉਹ ਸਾਡੀ ਜ਼ਮੀਨ ਦੇ ਵਿੱਚ ਪਾਣੀ ਛੱਡ ਦਿੰਦਾ। ਫੀਲਡ ਮਾਰਸ਼ਲ ਸਾਹਿਬ ਨੇ ਉੱਥੇ ਖਲੋਤਿਆਂ ਆਪਣੇ ਇੱਕ ਫੌਜੀ ਅਫਸਰ ਨੂੰ ਆਰਡਰ ਕੀਤਾ ਕਿ ਵਡੇਰੇ ਦੀਆਂ ਫਸਲਾਂ 'ਚ ਵੀ ਪਾਣੀ ਛੱਡ ਦਿਓ। ਉਹ ਵੀ ਵਡੇਰੇ ਹੀ ਬਣ ਗਏ। ਉਹਨਾਂ ਇਹ ਨਹੀਂ ਆਖਿਆ ਵੀ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਓ, ਬੱਚੀ ਨੂੰ ਇਨਸਾਫ ਦਿਵਾਓ, ਵਡੇਰੇ ਨਾਲ ਗੱਲਬਾਤ ਕਰੋ, ਸਮਝਾਓ। ਨਹੀਂ, ਉਹਨਾਂ ਦੇ ਦਿਮਾਗ ਦੇ ਵਿੱਚ ਵੀ ਜਿਹੜਾ ਇੱਕ ਵਡੇਰਾ ਸੀ ਉਹ ਬੋਲਿਆ ਔਰ ਉਹਨਾਂ ਨੇ ਕਿਹਾ ਕਿ ਜੋ ਕਰਦਾ ਉਹਦੇ ਨਾਲ ਉਹ ਕਰ ਦਿਓ। ਅੱਛਾ, ਲੋਕਾਂ ਨੇ ਸੋਚਿਆ ਚਲੋ ਹੁਣ ਫੀਲਡ ਮਾਰਸ਼ਲ ਸਾਹਿਬ ਨੇ ਆਖਿਆ ਅਤੇ ਇਹ ਗੱਲ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਹੁਣ ਵਜ਼ਨ ਹੋਏਗਾ ਔਰ ਇਹ ਬੱਚੀ ਨੂੰ ਕਮ ਅਜ਼ ਕਮ ਇਨਸਾਫ ਮਿਲ ਜਾਏਗਾ। ਬਾਅਦ 'ਚ ਲੋਕਾਂ ਨੂੰ ਪਤਾ ਲੱਗਾ ਵੀ ਉਹ ਜਿਹੜੇ ਸਾਹਿਬ ਸਨ, ਵਡੇਰਾ ਸਾਹਿਬ ਸਨ, ਉਹ ਵੀ ਬਾਅਦ ਦੇ ਵਿੱਚ 2024 ਦੇ ਇਲੈਕਸ਼ਨ ਤੋਂ ਬਾਅਦ ਉਹ ਵੀ ਬਲੂਚਿਸਤਾਨ ਦੇ ਵਿੱਚ ਹੁਣ ਵਜ਼ੀਰ ਬਣੇ ਖੜੇ ਨੇ। ਔਰ ਸਭ ਤੋਂ ਇੰਟਰਸਟਿੰਗ ਖਬਰ ਇਹ ਆਈ ਸੀ ਕਿ ਉਹਨਾਂ ਨੇ ਵਜ਼ਾਰਤ ਵੀ ਆਬਪਾਸ਼ੀ ਦੀ ਮੰਗੀ ਸੀ, ਪਾਣੀ ਵਾਲੀ ਮੰਗੀ ਸੀ। ਹੋਇਆ ਨਾ ਸਵਾਦ। ਬਹਰਹਾਲ ਇਹ ਇਕੱਲਾ ਹੁਕਮ ਨਹੀਂ ਸੀ ਉਹਨਾਂ ਦਾ ਜਿਹੜਾ ਹੁਕਮ ਅਦੂਲੀ ਹੋਈ। ਚੇਤੇ ਕਰੋ ਕਿ ਉਹਨਾਂ ਨੇ ਕਰਾਚੀ ਦੇ ਵਿੱਚ ਹੁਕਮ ਦਿੱਤਾ ਸੀ ਕਿ ਬਲੂਚਿਸਤਾਨ ਦੇ ਵਿੱਚੋਂ ਕਿਸੇ ਕਿਸਮ ਦੀ ਸਮਗਲਿੰਗ ਨਹੀਂ ਹੋਣੀ ਚਾਹੀਦੀ। ਸਾਨੂੰ ਉਹਨਾਂ ਦਾ ਇਹ ਹੁਕਮ ਦੱਸਿਆ ਸੀ ਜਨਾਬ ਕਾਮਰਾਨ ਖਾਨ, ਬਹੁਤ ਹੀ ਸੀਨੀਅਰ ਪਾਕਿਸਤਾਨ ਦੇ ਸਹਾਫੀ ਵੀ ਨੇ ਅਤੇ ਤਜਜ਼ੀਆ ਨਿਗਾਰ ਵੀ ਨੇ। ਉਹਨਾਂ ਨੇ ਸਾਨੂੰ ਇਹ ਗੱਲ ਦੱਸੀ ਸੀ ਕਿ ਚੀਫ ਆਫ ਆਰਮੀ ਸਟਾਫ ਫੀਲਡ ਮਾਰਸ਼ਲ ਆਸਮ ਮੁਨੀਰ ਸਾਹਿਬ ਨੇ 2 ਵਾਰੀ ਕਮ ਅਜ਼ ਕਮ ਕਰਾਚੀ 'ਚ ਨਸ਼ਸਤਾਂ ਕੀਤੀਆਂ, ਸਾਲ ਦੇ ਵਕਫੇ ਨਾਲ। 2 ਨਸ਼ਸਤਾਂ ਦੇ ਵਿੱਚ ਵਾਅਦਾ ਕੀਤਾ ਕਿ ਪਾਕਿਸਤਾਨ ਦੇ ਵਿੱਚ ਸਮਗਲਿੰਗ ਦਾ ਮਾਲ ਆਉਣ ਤੋਂ ਬੰਦ ਕਰਾਂਗੇ। ਲੇਕਿਨ ਤੁਹਾਨੂੰ ਪਤਾ ਹੀ ਹੈ ਸਮਗਲਿੰਗ ਦਾ ਮਾਲ ਕੋਈ ਥੋੜ੍ਹਾ ਬਹੁਤ ਤਾਂ ਆਉਂਦਾ ਨਹੀਂ ਹੈ। ਲੱਖਾਂ ਟਨ ਜਿਹੜਾ ਰੋਜ਼ ਸਮਗਲਿੰਗ ਦਾ ਮਾਲ ਪਾਕਿਸਤਾਨ 'ਚ ਆਉਂਦਾ, ਇਰਾਨ ਵਾਲੇ ਪਾਸਿਓਂ ਆਉਂਦਾ, ਬਾਰਡਰ ਤੋਂ ਆਉਂਦਾ ਔਰ ਉਹਦੀ ਵੀਡੀਓਜ਼ ਔਰ ਸਾਰਾ ਕੁਝ ਤੁਹਾਡੇ ਸਾਹਮਣੇ। ਔਰ ਜ਼ਾਹਿਰ ਹੈ ਉਹ ਬਾਰਡਰ ਸਿਕਿਉਰਿਟੀ ਦੀ ਮਰਜ਼ੀ ਤੋਂ ਬਗੈਰ ਨਹੀਂ ਆਉਂਦਾ ਔਰ ਬਾਰਡਰ ਸਿਕਿਉਰਿਟੀ ਕੋਈ ਚੀਜ਼ ਵੀ ਫੀਲਡ ਮਾਰਸ਼ਲ ਸਾਹਿਬ ਦੀ ਮਰਜ਼ੀ ਤੋਂ ਬਗੈਰ ਨਹੀਂ ਕਰ ਸਕਦੀ ਕਿਉਂਕਿ ਉਹ ਰੂਏ ਰਵਾਨ ਹੈ। ਲੇਕਿਨ ਫਿਰ ਸਾਨੂੰ ਇਹ ਗੱਲ ਦੀ ਹੈਰਾਨੀ ਹੋਈ ਕਿ ਸਮਗਲਿੰਗ ਨਾ ਰੁਕੀ, ਬਲਕਿ ਬਿਜ਼ਨਸ ਇਨਸਾਈਡਰ ਨੇ ਇੱਕ ਖਬਰ ਦਿੱਤੀ ਪਾਕਿਸਤਾਨ ਦੇ ਵਿੱਚ ਕਿ 15% ਉਸ ਐਲਾਨ ਤੋਂ ਬਾਅਦ ਜਿਹੜੀ ਸਮਗਲਿੰਗ ਸੀ ਉਹ ਹੋਰ ਵੱਧ ਗਈ। ਇਹ ਹੁਣ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਕੰਮ ਕਿਵੇਂ ਹੋ ਗਿਆ। ਜਦੋਂ ਫੀਲਡ ਮਾਰਸ਼ਲ ਸਾਹਿਬ ਨੇ ਅਹਿਕਾਮਾਤ ਦੇ ਦਿੱਤੇ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਕਿਸ ਤਰ੍ਹਾਂ ਹੋ ਗਿਆ। ਤਾਂ ਬਹਰਹਾਲ ਬਲੂਚਿਸਤਾਨ ਦੇ ਵਿੱਚ ਇਹ ਨਵਾਂ ਕੰਮ ਨਹੀਂ ਜਿਹੜਾ ਹੋਇਆ ਔਰ ਪੂਰੇ ਪਾਕਿਸਤਾਨ 'ਚ ਹੀ ਬਦਕਿਸਮਤੀ ਨਾਲ, ਕਿਉਂਕਿ ਤਗੜੇ ਦੇ 37ਵੀਂ 100 ਨੇ, ਉਹਨੂੰ ਕਿਸੇ ਕਿਸਮ ਦਾ ਪਰੇਸ਼ਾਨੀ ਕੋਈ ਨਹੀਂ। ਉਹਨੂੰ ਮੈਂ ਤੁਹਾਡੇ ਨਾਲ 2 ਦਿਨ ਪਹਿਲੇ ਤੇ ਸ਼ੇਅਰ ਕੀਤਾ ਸੀ ਕਿ ਹਾਈ ਕੋਰਟ ਦੇ ਜੱਜਾਂ ਨੇ 4 ਬੰਦਿਆਂ ਨੂੰ, ਜਿਨ੍ਹਾਂ 'ਚੋਂ 3 ਵੇਟਰ ਸਨ, ਇੱਕ ਖਾਕਰੂਬ ਸੀ, ਉਹਨਾਂ ਨੂੰ ਇਸ ਗੱਲ ਤੋਂ ਸਜ਼ਾ ਦੇ ਰਹੇ ਨੇ ਕਿ ਸਾਡੇ ਭਾਂਡਿਆਂ 'ਚ ਖਾ ਲਿਆ ਇਹਨਾਂ ਨੇ, ਸਾਡੀਆਂ ਪਲੇਟਾਂ 'ਚ ਖਾ ਲਿਆ, ਸਾਡੇ ਚਮਚੇ ਇਸਤੇਮਾਲ ਕਰ ਲਏ। ਸ਼ਰਮ ਇਸ ਗੱਲ ਦੀ ਕੋਈ ਨਹੀਂ ਹੈਗੀ ਕਿ ਇਹ ਤੁਸੀਂ ਪਤਾ ਨਹੀਂ ਘਰੋਂ ਲੈ ਕੇ ਆਏ ਸੋ, ਸਰਕਾਰੀ ਮਾਲ ਹੈ ਉੱਤੋਂ। ਇੰਟਰਸਟਿੰਗ ਗੱਲ ਹੈ ਕਿ ਉਹ ਜਿਹੜੀਆਂ ਚਮਚੇ, ਪਲੇਟ
ਔਰ ਤਮਾਮ ਜੋ ਵੀ ਉੱਥੇ ਨਜ਼ਮੋ ਨਸਕ ਹੈ ਉਹ ਸਾਰਾ ਸਰਕਾਰ ਦੇ ਪੈਸਿਆਂ ਤੋਂ, ਮਤਲਬ ਪਬਲਿਕ ਦੀ ਪ੍ਰਾਪਰਟੀ ਹੈ। ਲੇਕਿਨ ਉਸ ਦੇ ਬਾਵਜੂਦ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਕ੍ਰਿਸਚੀਅਨ ਸੀ ਉਹਨੂੰ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤੁੰਨ ਕੇ ਰੱਖ ਦੇਣਾ, ਉਹਨੂੰ ਹੁਣ ਨੌਕਰੀ ਤੋਂ ਕੱਢ ਰਹੇ ਨੇ। ਅਤੇ ਇਹ ਸੂਰਤ ਹਾਲ ਜਿਹੜੀ ਹੈ ਇਹ ਇਕੱਲੇ ਮਤਲਬ ਬਲੋਚਿਸਤਾਨ 'ਚ ਨਹੀਂ ਹੈ, ਬਾਕੀ ਸਾਰੇ ਪਾਸੇ ਵੀ। ਅੱਛਾ, ਪੰਜਾਬ ਦੇ ਵਿੱਚ ਬੜੀ ਸੂਰਤ ਹਾਲ ਖਰਾਬ ਹੋਈ ਹੈ। ਕੱਲ੍ਹ ਲਾਹੌਰ 'ਚ ਇੱਕ ਦਿਨ 'ਚ 4 ਪੁਲਿਸ ਮੁਕਾਬਲੇ ਹੋਏ ਨੇ। ਜੀ ਹਾਂ, ਪੁਲਿਸ ਦੇ 4 ਮੁਕਾਬਲੇ ਔਰ ਮੁਬੈਨਾ ਤੌਰ 'ਤੇ ਜਾਲੀ ਮੁਕਾਬਲੇ ਨੇ। ਇਹ ਮਾਵਰਾਏ ਆਈਨ ਕਤਲ ਹੋ ਰਹੇ ਨੇ। ਇਹ ਪਹਿਲੇ ਵੀ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਸਬਜ਼ਾਦਾਰ ਵਾਲੇ ਜ਼ਮਾਨੇ 'ਚ ਕਰਵਾਏ ਸਨ, ਤੁਹਾਨੂੰ ਚੇਤਾ ਹੋਏਗਾ। ਇਹ ਇਸ ਟੱਬਰ ਦਾ ਪੁਰਾਣਾ ਵਤੀਰਾ ਹੈ ਔਰ ਇਹ ਜਦੋਂ ਵੀ ਆਉਂਦੇ ਨੇ ਇਹ ਕਤਲੋ ਗਾਰਤ ਕਰਵਾਉਂਦੇ ਨੇ, ਹੁਣ ਵੀ ਕਰਵਾ ਰਹੇ ਨੇ। ਵੇਖਦੇ ਹਾਂ ਇਹ ਹੁਣ ਕਿੱਥੋਂ ਤੱਕ ਕੱਪੜਦੇ ਨੇ। ਉਦੋਂ ਤੇ ਜ਼ਾਹਿਰ ਹੈ ਬੜੀ ਦੂਰ ਤੱਕ ਕੱਪੜੇ ਸਨ ਔਰ ਬਾਅਦ ਦੇ ਵਿੱਚ ਫਿਰ ਇਹਨਾਂ ਦਾ ਪੂਰਾ ਜਿਹੜਾ ਉਹ ਪਰਦਾ ਵੀ ਜਿਹੜਾ ਉਤਰ ਗਿਆ ਸੀ ਕਿ ਇਹਨਾਂ ਨੇ ਕੀ ਕੁਝ ਕੀਤਾ ਔਰ ਕਿਸ ਤਰ੍ਹਾਂ ਕਤਲੋ ਗਾਰਤ ਕਰਵਾਈ। ਹੁਣ ਮਰੀਮ ਸਾਹਿਬਾ ਵੀ ਉਸੇ ਰਸਤੇ 'ਤੇ ਚੱਲ ਪਈਆਂ ਨੇ ਔਰ ਉਹਨਾਂ ਨੇ ਬੜੇ ਸਾਰੇ ਇਸ ਤਰ੍ਹਾਂ ਦੇ ਪੁਲਿਸ ਆਫਿਸਰ ਜਿਹੜੇ ਨੇ ਉਹ ਪੰਜਾਬ 'ਚ ਲਾਏ ਨੇ, ਜਿਹੜੇ ਜ਼ਿਹਨੀ ਤੌਰ 'ਤੇ ਪੁਲਿਸ ਮੁਕਾਬਲੇ ਕਰਨ ਵਾਸਤੇ ਹਮਾ ਵਕਤ ਤਿਆਰ ਰਹਿੰਦੇ ਨੇ ਔਰ ਲੋਕਾਂ ਨੂੰ ਮਾਵਰਾਏ ਆਈਨ ਜਿਹੜਾ ਉਹ ਕਤਲ ਕਰ ਰਹੇ ਨੇ। ਅੱਛਾ, ਇਹਦੇ ਵਿੱਚ ਨੁਕਸਾਨ ਕੀ ਹੁੰਦਾ? ਇਹਦੇ 'ਚ ਨੁਕਸਾਨ ਇਹ ਹੁੰਦਾ ਕਿ ਕਈ ਵਾਰੀ ਲੋਕ ਆਪਣੀ ਦੁਸ਼ਮਣੀ ਕੱਢਣ ਵਾਸਤੇ ਉਹ ਪੈਸੇ ਦੇ ਕੇ ਇਹੋ ਜਿਹੇ ਪੁਲਿਸ ਮੁਕਾਬਲੇ ਕਰਵਾ ਦਿੰਦੇ ਨੇ। ਪੁਲਿਸ ਵਾਲੇ ਤਾਂ ਤੁਹਾਨੂੰ ਪਤਾ ਪਹਿਲਾਂ ਹੀ ਬਾਦਸ਼ਾਹ ਹੁੰਦੇ ਨੇ, ਅਤੇ ਉੱਤੋਂ ਜਦੋਂ ਹੱਥ ਖੁੱਲ੍ਹਿਆ ਹੋਵੇ ਜਾਲੀ ਪੁਲਿਸ ਮੁਕਾਬਲੇ ਕਰਵਾਉਣ ਦਾ, ਅਤੇ ਅਗਰ ਤੁਸੀਂ ਕਿਸੇ ਨੂੰ ਮਰਵਾਉਣਾ ਹੈ ਤਾਂ ਉਹਨੂੰ ਫਿਰ ਉਹ ਵੀ ਕੰਮ ਤੁਹਾਡਾ ਆਸਾਨ ਹੋ ਜਾਂਦਾ ਕਿ ਉਸੇ ਪੁਲਿਸ ਵਾਲਿਆਂ ਨੂੰ ਪੈਸੇ ਦਿਓ, ਉਹ ਜਾਲੀ ਕੇਸ ਪਾਉਣ। ਕਿਹੜਾ ਕਿਸੇ ਨੇ ਪੁੱਛਣਾ ਜਦੋਂ ਰੀਤ ਚੱਲਣ ਡਈ ਹੈ। ਇੱਕ ਦਿਨ 'ਚ ਜਦੋਂ ਲਾਹੌਰ ਦੇ ਵਿੱਚ 4 ਜਾਲੀ ਪੁਲਿਸ ਮੁਕਾਬਲੇ ਹੋਣ ਡਏ ਨੇ ਔਰ ਬੰਦਿਆਂ ਨੂੰ ਮਾਰਿਆ ਜਾ ਰਿਹਾ, ਕਤਲੋ ਗਾਰਤ ਕੀਤੀ ਜਾ ਰਹੀ ਹੈ, ਅਤੇ ਪੁਲਿਸ ਨੂੰ ਤੁਸੀਂ ਇੱਕ ਕਿਸਮ ਦਾ ਅਸੈਸੀਨੇਸ਼ਨ ਸਕੁਆਡ ਬਣਾ ਦਿੱਤਾ ਹੈ, ਅਤੇ ਉਹਦੇ ਵਿੱਚ ਫਿਰ ਉਹ ਪੈਸੇ ਫੜ ਕੇ ਕੋਈ 2-4 ਬੰਦੇ ਟਪਾ ਦੇਣਗੇ ਅਤੇ ਕਿੰਨੇ ਪੁੱਛਣਾ। ਅਤੇ ਇਹ ਫਿਰ ਇੱਕ ਨਵਾਂ ਕੰਮ ਸ਼ੁਰੂ ਹੋ ਜਾਂਦਾ। ਉਦੋਂ ਵੀ ਹੋਇਆ ਸੀ, ਹੁਣ ਵੀ ਹੋ ਰਿਹਾ। ਵੇਖਦੇ ਇਹਦੇ ਤੋਂ ਕਿਹੜਾ ਚੰਨ ਚੜ੍ਹਦਾ। ਲੇਕਿਨ ਬਾਜੀ ਸਾਡੀ ਤਾਂ ਤੁਹਾਨੂੰ ਪਤਾ ਅਕਲ ਉਹਨਾਂ ਦੀ ਪੂਰੀ ਹੈ, ਉਹਨਾਂ ਕਿਹੜਾ ਕੁਛ ਸੁਣਨੀ ਹੈ। ਲੇਕਿਨ ਦੂਜੇ ਪਾਸੇ ਵੇਖ ਲਓ, ਇਹ ਪਾਣੀ ਜਿਹੜਾ ਨੀਵੇਂ ਪਾਸੇ ਨੂੰ ਚੜ੍ਹਦਾ ਹੈ ਤਾਂ ਉੱਚੇ ਪਾਸੇ ਨਹੀਂ ਚੜ੍ਹਦਾ। ਦੂਜੇ ਪਾਸੇ ਗੰਦੀਆਂ ਗਾਲਾਂ ਕੱਢ ਰਹੇ ਨੇ। ਬਿਲਕੁਲ, ਮੈਂ ਤੁਹਾਨੂੰ ਸੁਣਵਾ ਤਾਂ ਨਹੀਂ ਸਕਦਾ, ਵੀਡੀਓ ਸੁਣਵਾਵਾਂਗਾ, ਲੇਕਿਨ ਉਹ ਜੀ ਗੰਦੀਆਂ ਗਾਲਾਂ ਵਾਲਾ ਹਿੱਸਾ ਜਿਹੜਾ ਉਹ ਉਹਦੇ 'ਚੋਂ ਜਿਹੜਾ ਉਹ ਮਨਫੀ ਕਰ ਦਿਆਂਗੇ, ਉਹਦੇ 'ਚੋਂ ਕੱਢ ਦਿਆਂਗੇ। ਲੇਕਿਨ ਉਹ ਗੰਦੀਆਂ ਗਾਲਾਂ ਕੱਢ ਰਹੇ ਨੇ DPO ਨੂੰ, ਰਹੀਮ ਯਾਰ ਖਾਨ, ਤੇ ਪੁਲਿਸ ਨੂੰ, IG ਨੂੰ, ਹਕੂਮਤ ਨੂੰ। ਉਹ ਕਹਿ ਰਹੇ ਨੇ ਕਿ ਆਓ ਜਿਹਦਾ ਬੜਾ ਜਿਹਦੇ ਵਿੱਚ ਜ਼ੋਰ ਹੈ ਉਹ ਜ਼ਰਾ ਸਾਡੇ ਵਾਲੇ ਪਾਸੇ ਆਓ, ਤੁਹਾਡਾ ਦਿਮਾਗੀ ਤਵਾਜ਼ਨ ਠੀਕ ਕਰੀਏ। ਇਹ ਸੁਣੋ ਜ਼ਰਾ, ਕੱਚੇ ਦੇ ਡਾਕੂ ਰੰਗ ਬਰੰਗੇ ਰੰਗੀਲੇ ਕਿਸਮ ਦੇ ਕੱਪੜੇ ਪਾ ਕੇ ਕੀ ਗੱਲਾਂ ਕਰਨ ਡਏ ਨੇ। अस्सलाम वालेकुम। अदा वीडियो बनाने का ये मकसद है पंजाब पुलिस को, पंजाब पुलिस के चिमचे को मौका ले, ठीक है ना। जितना जोर लेंदे लावेन अपना जोर लावेन, जो पंजाब पुलिस के टुकड़े लेना चिमचे। पंजाब पुलिस डेली में समझ एक प्रोग्राम बनी दी रेट करूँ, अज करूँ, सुबह करूँ, ठीक है ना। ये वीडियो बनाने का सर ये मकसद है। पंजाब पुलिस दी समझ चिमचे को भी पंजाब पुलिस को भी चलेंगे, जेका तुसा जोर लाओ सिर्फ असे को ही समझ तू हिला दिखाओ वाला सा को जवान समझो। बाकी अल्लाह खैर करे से पंजाब पुलिस जिला रहीम यार खान DPO एंड DSP को मेरा ये पैगाम है, जदी तू एक चक्कर असा कच्चे चाइना ला वालते दा सारा पता लग से तू रोड कंट्रोल करी, चौकियां कंट्रोल करी, थाने कंट्रोल करी, वालते दा सारा सामान लग से इंशाअल्लाह ताला। ये भूंग थाना कोट सौला मनपुर, ठीक है। तेरे दफ्तर तक भी मैं पहुंच सकता हूँ। तू आपको बड़ा जवान समझी बैठी, जो मैं डेली तेरा चिमचे दा पलने के तेरा पलने के जवान ही तू आ तेरा सीना खुलिया। ਸੁਣ ਲਿਆ ਜੀ। ਅਤੇ ਇਸ ਪਾਸੇ ਨੂੰ ਮੂੰਹ ਨਹੀਂ ਕਰਦੇ, ਇਸ ਪਾਸੇ ਉਹ ਨਾ ਇਹਨਾਂ ਦੇ ਪੁਲਿਸ ਮੁਕਾਬਲੇ ਵਾਲਾ ਸਕੁਆਡ ਇੱਧਰ ਨੂੰ ਮੂੰਹ ਕਰਦਾ। ਕੋਈ ਬੰਦਾ ਕੱਚੇ ਦੇ ਡਾਕੂਆਂ ਵਾਲੇ ਪਾਸੇ ਨੂੰ ਮੂੰਹ ਨਹੀਂ ਕਰਦਾ। ਇਹ ਜਦੋਂ ਮੂੰਹ ਕਰਦੇ ਨੇ ਬਸ ਨੀਵੇਂ ਪਾਸੇ ਨੂੰ ਕਰਦੇ ਨੇ, ਜਿੱਥੇ ਇਹਨਾਂ ਨੇ ਆਪਣਾ ਧੱਕਾ ਕਰ ਲੈਣਾ ਔਰ ਆਪਣਾ ਕੰਮ ਚਲਾ ਲੈਣਾ। ਅੱਛਾ ਜੀ, ਅੱਗੋਂ ਚੀਫ ਜਸਟਿਸ ਯਾਹਿਆ ਅਫਰੀਦੀ ਸਾਹਿਬ ਨੇ ਅਜੀਬ ਹੀ ਕੰਮ ਕਰ ਛੱਡਿਆ। ਉਹਨਾਂ ਦੇ ਕੋਲੋਂ ਵੈਸੇ ਕਿਸੇ ਚੰਗੇ ਕੰਮ ਦੀ ਤਵੱਕੋ ਕਰਨਾ ਵੀ ਮੇਰਾ ਖਿਆਲ ਉਸ ਤੋਂ ਵੱਡੀ ਬੇਵਕੂਫੀ ਕੋਈ ਹੋ ਨਹੀਂ ਸਕਦੀ। ਜਿਹੜੇ ਹਾਲਾਤ ਦੇ ਵਿੱਚ ਉਹ ਚੀਫ ਮਿਨਿਸਟਰ ਬਣੇ ਨੇ, ਜਿਸ ਤਰੀਕੇ ਨਾਲ ਬਣੇ ਨੇ, ਜਿਹੜਾ ਉਹ ਆਪਣੀ ਰੂਹ ਦਾ ਸੌਦਾ ਕਰਕੇ ਬਣੇ ਨੇ, ਉਸ ਤੋਂ ਬਾਅਦ ਉਹਨਾਂ ਦੇ ਕੋਲੋਂ ਕੋਈ ਐਕਸਪੈਕਟੇਸ਼ਨ ਕਰਨਾ ਥੋੜ੍ਹੀ ਜਿਹੀ ਬੇਵਕੂਫੀ ਹੋਏਗੀ। ਲੇਕਿਨ ਬਹਰਹਾਲ ਚੀਫ ਜਸਟਿਸ ਸਾਹਿਬ ਨੇ ਨਵਾਂ ਫੈਸਲਾ ਇਹ ਕੀਤਾ ਹੈ ਕਿ ਜ਼ਮਾਨਤ ਕਬਲ ਗ੍ਰਿਫਤਾਰੀ ਅਗਰ ਦਰਖਾਸਤ ਤੁਸੀਂ ਹਾਈ ਕੋਰਟ 'ਚ ਕੀਤੀ ਔਰ ਉਹ ਮੁਸਤਰਦ ਹੋ ਗਈ, ਅਤੇ ਫਿਰ ਦਰਖਾਸਤ ਗੁਜ਼ਾਰ ਜਿਹੜਾ ਉਹਨੂੰ ਗ੍ਰਿਫਤਾਰ ਕਰਨਾ ਲਾਜ਼ਮੀ ਹੈ। ਲਓ ਜੀ, ਮਾਸ਼ਾਅੱਲਾ। ਲੋਕੀ ਪਹਿਲਾਂ ਇਸ ਸਾਰੀ ਜਿਹੜੀ ਰਜੀਮ ਚੱਲਣ ਡਈ, ਇਹਦਾ ਜਿਹੜਾ ਜ਼ੁਲਮ ਹੈ ਉੱਤੋਂ ਤੰਗ ਨੇ, ਔਰ ਅਗਰ ਕਿਤੇ ਥੋੜ੍ਹੀ ਬਹੁਤ ਕੋਈ ਰਿਲੀਫ ਹੈ ਸੀ ਤੇ ਉਹਦਾ ਰਾਹ ਵੀ ਡੱਕਣ ਡਏ ਨੇ ਜਨਾਬ ਯਾਹਿਆ ਅਫਰੀਦੀ ਸਾਹਿਬ। ਮਸਲਨ ਇਹਦੀ ਰੈਮੀਫਿਕੇਸ਼ਨ ਕੀ ਹੈ ਉਹ ਤੁਹਾਨੂੰ ਦੱਸਣੇ। ਇਹਦੀ ਇਹ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕਾਂ ਦੇ ਉੱਤੇ ਬੇਸ਼ੁਮਾਰ ਮੁਕੱਦਮੇ ਦੇਈ ਆਉਂਦੇ ਨੇ ਪੁਲਿਸ ਵਾਲੇ। ਮਤਲਬ ਕਿ ਉਹਨਾਂ ਨੂੰ ਫੜਨਾ ਵੀ ਮਕਸਦ ਨਹੀਂ ਹੁੰਦਾ, ਉਹਨਾਂ ਨੂੰ ਡਰਾਉਣ ਵਾਸਤੇ, ਉਹਨਾਂ ਵਾਸਤੇ ਮੁਸ਼ਕਿਲਾਤ ਬਣਾਉਣ ਵਾਸਤੇ ਟੈਰਰਿਜ਼ਮ ਦੇ ਔਰ ਦੂਜੇ ਬੇਸ਼ੁਮਾਰ ਮੁਕੱਦਮੇ ਪਾਕਿਸਤਾਨ ਤਹਿਰੀਕ ਇਨਸਾਫ ਦੀ ਲੀਡਰਸ਼ਿਪ ਦੇ ਉੱਤੇ ਦਿੱਤੀ ਆਉਂਦੇ ਨੇ। ਜਿਸ ਤਰ੍ਹਾਂ ਮੈਂ ਅਮਰੀਕਾ ਬੈਠਾ, ਹਰ ਹਫ਼ਤੇ ਉੱਥੇ ਕੋਈ ਨਾ ਕੋਈ ਨਵਾਂ ਪਰਚਾ ਦਿੱਤੀ ਆਉਂਦੇ ਨੇ।
ਹੁਣ ਲੋਕੀ ਕੀ ਕਰਦੇ ਨੇ ਕਿ ਜਿਸ ਵੇਲੇ ਉਹਨਾਂ ਨੇ ਫਾਰ ਐਗਜ਼ਾਮਪਲ ਇਸਲਾਮਾਬਾਦ ਜਾਣਾ ਹੈ ਜਾਂ ਕਿਤੇ ਵੀ ਜਾਣਾ ਹੈ, ਉਹ ਜ਼ਾਹਿਰ ਹੈ ਉਹਨਾਂ ਨੂੰ ਫਿਕਰ ਹੁੰਦਾ ਸਾਨੂੰ ਗ੍ਰਿਫਤਾਰ ਨਾ ਕਰ ਲੈਣ, ਤੇ ਉਹ ਹਾਈ ਕੋਰਟ ਜਾਂਦੇ ਨੇ ਇੱਕ ਕਬਲਸ ਗ੍ਰਿਫਤਾਰੀ ਆਪਣੀ ਜ਼ਮਾਨਤ ਲੈਣ ਵਾਸਤੇ ਕਿ ਜੀ ਮੈਨੂੰ ਕਬਲਸ ਗ੍ਰਿਫਤਾਰੀ ਜ਼ਮਾਨਤ ਦੇ ਦਿਓ। ਹੁਣ ਜ਼ਾਹਿਰ ਹੈ ਅਗਰ ਜ਼ਮਾਨਤ ਜੱਜ ਸਾਹਿਬ ਨਾ ਦੇਣ ਤਾਂ ਉਹ ਆਪਣਾ ਕੋਈ ਹੋਰ ਬਿਲਾ ਕਰ ਦੇਣ। ਯਾਹਿਆ ਫਰੀਦੀ ਸਾਹਿਬ ਕਹਿੰਦੇ ਨੇ ਕਿ ਜਦੋਂ ਕੋਈ ਬੰਦਾ ਗ੍ਰਿਫਤਾਰੀ ਤੋਂ ਬਚਣ ਵਾਸਤੇ ਜ਼ਮਾਨਤ ਲੈਣ ਜਾਏ ਔਰ ਅਗਰ ਉਹਨੂੰ ਜ਼ਮਾਨਤ ਉੱਥੇ ਨਾ ਲੱਭੇ ਤਾਂ ਫਿਰ ਉਹਨੂੰ ਫੌਰੀ ਤੌਰ 'ਤੇ ਗ੍ਰਿਫਤਾਰੀ ਕਰਨਾ ਪੁਲਿਸ ਵਾਸਤੇ ਲਾਜ਼ਮੀ ਹੈ। ਮਤਲਬ ਅਗਰ ਪੁਲਿਸ ਨਾ ਵੀ ਫੜਨਾ ਚਾਹਵੇ ਤਾਂ ਯਾਹਿਆ ਫਰੀਦੀ ਸਾਹਿਬ ਕਹਿੰਦੇ ਨੇ ਇਹਨੂੰ ਫੜੋ। ਭੱਲੇ ਹੋ ਸ਼ੇਰ ਬੱਗੇ ਹੋ, ਮੇਰਾ ਮਤਲਬ ਹੈ ਤੁਹਾਡੇ ਕੋਲੋਂ ਕੋਈ ਚੰਗਾ ਕੰਮ ਨਹੀਂ ਹੋ ਸਕਦਾ ਅਤੇ ਤੁਸੀਂ ਐਡਾ ਭੈੜਾ ਕਰਕੇ ਇਹਦੇ 'ਚੋਂ ਕੀ ਕੱਢਣਾ। ਉਹਨਾਂ ਨੇ ਆਖਿਆ ਵੀ ਅਗਰ ਨਾਰਮਲੀ ਹੁੰਦਾ ਕਿ ਅਗਰ ਜ਼ਮਾਨਤ ਨਾ ਵੀ ਦੇਵੇ ਹਾਈ ਕੋਰਟ ਤੇ ਤੁਹਾਨੂੰ ਉੱਥੇ ਪੁਲਿਸ ਫੜਦੀ ਨਹੀਂ ਹੈ ਨਾਰਮਲੀ ਇਹੋ ਜਿਹੇ ਕੇਸਾਂ ਦੇ ਵਿੱਚ, ਸਿਆਸੀ ਕੇਸਾਂ ਦੇ ਵਿੱਚ। ਲੇਕਿਨ ਹੁਣ ਯਾਹਿਆ ਫਰੀਦੀ ਸਾਹਿਬ ਕਹਿੰਦੇ ਨੇ ਵੀ ਨਹੀਂ, ਉੱਥੇ ਫੜੋ, ਤੁਸੀਂ ਨਹੀਂ ਵੀ ਫੜਨਾ ਫਿਰ ਵੀ ਫੜੋ। ਮੇਰਾ ਖਿਆਲ ਹੈ ਯਾਹਿਆ ਫਰੀਦੀ ਸਾਹਿਬ ਦੇ ਸਾਹਮਣੇ ਵੀ ਉਹ ਜਿਹੜੇ ਦੋਨੋਂ ਬਾਲ ਸਨ ਨਾ ਉਹ ਲਾ ਦਿਓ ਹੱਥਾਂ 'ਚ ਚੁੱਕ ਕੇ। ਮੇਰਾ ਮਤਲਬ ਹੈ ਕਿ ਪਤਾ ਨਹੀਂ ਯਾਹਿਆ ਫਰੀਦੀ ਸਾਹਿਬ ਦਾ ਹੀ ਹੱਥ ਸੀ ਇੱਕ ਉਹਦੇ ਵਿੱਚ, ਜੋ ਮੈਨੂੰ ਲੱਗਣ ਡਿਆ ਜੋ ਕੰਮ ਹੋਣ ਡਿਆ, ਜਿਵੇਂ ਚੁੱਕ ਕੇ ਰੱਖਿਆ ਇਹਨਾਂ ਨੇ ਕੰਮ ਨੂੰ। ਇਹ ਮੇਰਾ ਖਿਆਲ ਇਹਨਾਂ ਨੇ ਵੀ ਚੁੱਕੇ ਸਨ ਉਹ ਬਾਲ, ਅਤੇ ਇਹ ਵੀ ਇਹੋ ਜਿਹੇ ਫੈਸਲੇ ਕਰਕੇ ਬਸ ਚੁੱਕਣਾ ਹੀ ਚਾਹੁੰਦੇ ਨੇ। ਅੱਛਾ ਜੀ, ਅੱਗੋਂ ਹਾਫਿਜ਼ ਹਮਦੁੱਲਾ ਇਹ ਫਜ਼ਲ ਰਹਿਮਾਨ ਸਾਹਿਬ ਦੀ ਪਾਰਟੀ 'ਚੋਂ ਨੇ, ਉਹ ਕਹਿੰਦੇ ਨੇ ਕਿ 27ਵੀਂ ਤਰਮੀਮ ਆਏਗੀ, ਵਫਾਕ ਫਾਟਾ ਦੇ ਮਾਈਨਸ ਐਂਡ ਮਿਨਰਲ ਨੂੰ ਕਬਜ਼ੇ 'ਚ ਲੈਣਾ ਚਾਹੁੰਦਾ ਹੈ। 27ਵੀਂ ਤਰਮੀਮ ਦੇ ਜ਼ਰੀਏ 18ਵੀਂ ਤਰਮੀਮ ਦੇ ਉੱਤੇ ਜਿਹੜਾ ਉਹ ਕੱਟ ਲਾਉਣ ਦੀ ਕੋਸ਼ਿਸ਼ ਹੈ। 27ਵੀਂ ਤਰਮੀਮ ਦੇ ਜ਼ਰੀਏ ਆਈਨੀ ਅਦਾਲਤ ਵੀ ਬਣਾਉਣਾ ਚਾਹੁੰਦੇ ਨੇ, ਅਤੇ ਪਾਕਿਸਤਾਨ ਮਤਲਬ ਕਿ ਫਿਰ ਇਹਨਾਂ ਦੀ ਇੱਕ ਅਮਾਜਗਾਹੀ ਬਣ ਜਾਏਗੀ। ਰਿਟਾਇਰਮੈਂਟ ਤੋਂ ਬਾਅਦ ਫੌਰੀ ਬੰਦਾ ਸਿਆਸੀ ਅਹੁਦੇ 'ਤੇ ਵੀ ਆ ਜਾਏਗਾ। ਇਹ ਵੀ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਮਤਲਬ ਉਹ ਇਸ਼ਾਰਾ ਕਰ ਰਹੇ ਨੇ ਕਿ ਰਿਟਾਇਰਮੈਂਟ ਤੋਂ ਬਾਅਦ ਬੰਦਾ ਫੌਰੀ ਤੌਰ 'ਤੇ 2 ਸਾਲ ਦੀ ਪਹਿਲੇ ਕਦਗਨ ਹੈ ਨਾ ਕਿ ਰਿਟਾਇਰਮੈਂਟ ਤੋਂ ਬਾਅਦ 2 ਸਾਲ ਤੋਂ ਬਾਅਦ ਤੁਸੀਂ ਸਿਆਸੀ ਅਹੁਦਾ ਲੈ ਸਕਦੇ ਹੋ। ਉਹ ਕਹਿੰਦੇ ਨੇ ਹੁਣ ਰਿਟਾਇਰਮੈਂਟ ਤੋਂ ਫੌਰੀ ਬਾਅਦ ਸਿਆਸੀ ਅਹੁਦਾ ਮਤਲਬ ਸਦਰੇ ਪਾਕਿਸਤਾਨ ਤੁਸੀਂ ਬਣ ਸਕਦੇ ਹੋ। ਇਹ ਸ਼ਾਇਦ 27ਵੀਂ ਜਿਹੜੀ ਤਰਮੀਮ ਹੋਏਗੀ ਉਹਦੇ ਵਿੱਚ ਇਹ ਪ੍ਰਪੋਜ਼ਲਸ ਨੇ, ਹਾਫਿਜ਼ ਹਮਦੁੱਲਾ ਸਾਹਿਬ ਦੱਸ ਰਹੇ ਨੇ। ਲੇਕਿਨ ਹੁਣ ਇੱਥੇ ਇੱਕ ਕੈਚ ਹੈ ਕਿ ਹਾਫਿਜ਼ ਹਮਦੁੱਲਾ ਸਾਹਿਬ ਨੇ ਇਹ ਗੱਲਾਂ ਤਾਂ ਚੰਗੀਆਂ ਕੀਤੀਆਂ ਨੇ ਕਿ ਦੇਖੋ ਜੀ ਫਾਟਾ ਦੇ ਜਿਹੜੇ ਮਾਈਨਸ ਐਂਡ ਮਿਨਰਲ ਨੇ ਉਹਨਾਂ 'ਤੇ ਵਫਾਕ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਹੁਣਾ ਪਤਾ ਕੀ ਹੈ, ਹੁਣਾ ਫਿਰ ਉਹੀ ਹੈ ਜਿਹੜਾ ਪਹਿਲੇ ਫਜ਼ਲ ਰਹਿਮਾਨ ਸਾਹਿਬ ਨੇ 26ਵੀਂ ਤਰਮੀਮ ਦੇ ਉੱਤੇ ਕੀਤਾ ਸੀ। ਹੁਣ ਬਈ ਅਗਰ ਤੁਹਾਨੂੰ ਇਹ ਪਤਾ ਹੈ ਕਿ 27ਵੀਂ ਤਰਮੀਮ ਜਿਹੜੀ ਹੈ ਉਹ ਐਡੀ ਭੈੜੀ ਹੈ ਔਰ ਉਹਨੇ ਇਹ ਸਾਰਾ ਕੁਝ ਕਰਨਾ ਔਰ ਹਾਫਿਜ਼ ਹਮਦੁੱਲਾ ਸਾਹਿਬ ਇਹ ਦੱਸ ਰਹੇ ਨੇ, ਤੇ ਫਿਰ ਵੋਟ ਨਾ ਦੇਣਾ। ਲੇਕਿਨ ਇਹਨਾਂ ਨੇ ਕਰਨਾ ਕੀ ਹੈ, ਇਹਨਾਂ ਨੇ ਉਹਦੇ 'ਚ ਵੋਟ ਪਾਉਣਾ। ਹੁਣ ਸਾਨੂੰ ਇਹ ਦੱਸ ਰਹੇ ਨੇ ਕਿ ਉਹ ਬੜੀ ਭੈੜੀ ਹੈ, ਲੇਕਿਨ ਜਿਸ ਵੇਲੇ ਵੇਲਾ ਆਉਣਾ ਆਪਣਾ ਭਾਓ ਤਾਓ ਕਰਕੇ ਆਪਣਾ ਰੇਟ ਸ਼ੇਟ ਬਣਾ ਕੇ ਵਧਾ ਕੇ ਘਟਾ ਕੇ ਇਹਨਾਂ ਨੇ ਉਹਨੂੰ ਵੋਟ ਪਾ ਦੇਣਾ ਔਰ 27ਵੀਂ ਤਰਮੀਮ ਵੀ ਕਰਵਾ ਦੇਣੀ। ਅੱਗੇ ਵੀ 26ਵੀਂ ਤਰਮੀਮ ਅਗਰ ਫਜ਼ਲ ਰਹਿਮਾਨ ਸਾਹਿਬ ਵੋਟ ਨਾ ਪਾਉਂਦੇ ਤੇ ਨਾ ਹੋ ਸਕਦੀ, ਇਹਨਾਂ ਦੇ ਵੋਟ ਤੋਂ ਬਗੈਰ ਹੋ ਨਹੀਂ ਸਕਦੀ ਸੀ। ਹੁਣ 27ਵੀਂ ਤਰਮੀਮ ਵਾਲੇ ਪਾਸੇ ਜਿਹੜਾ ਉਹ ਕੰਮ ਜਾਰੀ ਹੈ। ਅੱਛਾ ਜੀ, ਬਾਬੂ ਸਟਾਪ ਦੇ ਵਿੱਚ ਜਿਹੜਾ ਗਿਲਗਿਤ ਬਲਤਿਸਤਾਨ ਔਰ ਉਤਲੇ ਪਾਸੇ ਸ਼ਮਾਲੀ ਇਲਾਕਾ ਜਾਤ ਦੇ ਵਿੱਚ ਉੱਥੇ ਬਹੁਤ ਬੁਰਾ ਜਿਹੜਾ ਉਹ ਇੱਕ ਹਾਦਸਾ ਹੋਇਆ ਔਰ ਹਾਦਸੇ ਦੀ ਵਜ੍ਹਾ ਅਸਮਾਨੀ ਬਿਜਲੀ ਔਰ ਕਲਾਊਡ ਬਸਟ ਹੋਣਾ ਔਰ ਉਹਦੇ ਵਿੱਚ ਪੱਥਰ ਵੀ ਉੱਤੋਂ ਡਿੱਗੇ ਨੇ ਥੱਲੇ, ਬਾਰਿਸ਼ ਦਾ ਪਾਣੀ ਵੀ, ਗੱਡੀਆਂ ਵੀ ਪੱਥਰਾਂ ਦੇ ਵਿੱਚ ਆ ਗਈਆਂ ਨੇ। ਅਤੇ ਉੱਥੇ ਕੋਈ ਡਿਫਰੈਂਟ ਖਬਰਾਂ ਨੇ, ਕੋਈ ਆਂਦਾ ਥੋੜ੍ਹੀਆਂ ਹਲਾਕਤਾਂ ਹੋਈਆਂ ਨੇ, ਕੋਈ ਆਂਦਾ 14 ਹੋਈਆਂ ਨੇ। ਬਹਰਹਾਲ ਜਿਹੜੇ ਪੰਜਾਬ ਤੋਂ, ਸਿੰਧ ਤੋਂ, ਬਲੂਚਿਸਤਾਨ ਤੋਂ, KP ਤੋਂ ਲੋਕੀ ਉੱਥੇ ਸੈਰੋ ਤਫਰੀਹ ਲਈ ਗਏ ਨੇ, ਉਹ ਉੱਥੇ ਹੁਣ ਬੜੀ ਮੁਸੀਬਤ 'ਚ ਨੇ। ਅਤੇ ਮੈਂ ਵੀ ਮਸ਼ਵਰਾ ਹੀ ਦਿਆਂਗਾ ਕਿ ਬੜਾ ਸੋਚ ਕੇ ਮੌਸਮ ਦੀ ਫੋਰਕਾਸਟ ਵੇਖ ਕੇ ਉਹਨਾਂ ਇਲਾਕਿਆਂ ਦਾ ਰੁਖ ਕਰਿਆ ਕਰੋ। ਸਹੂਲਤਾਂ ਜ਼ਾਹਿਰ ਹੈ ਜੇ ਟੂਰਿਜ਼ਮ ਦੀਆਂ ਪਾਕਿਸਤਾਨ 'ਚ ਉਨੀਆਂ ਨਹੀਂ, ਜਾਣਾ ਚਾਹੀਦਾ। ਮੈਂ ਤੁਹਾਨੂੰ ਰੋਕਣ ਨਹੀਂ ਰਿਹਾ ਵੀ ਤੁਹਾਨੂੰ ਨਹੀਂ ਜਾਣਾ ਚਾਹੀਦਾ, ਲੇਕਿਨ ਜਦੋਂ ਤੁਸੀਂ ਜਾਂਦੇ ਹੋ ਇਹੋ ਜਿਹੇ ਇਲਾਕਿਆਂ ਦੇ ਵਿੱਚ ਤੇ ਪਹਿਲਾਂ ਮੌਸਮ ਦੀ ਫੋਰਕਾਸਟ ਪਲੀਜ਼ ਜ਼ਰੂਰ ਵੇਖ ਲਿਆ ਕਰੋ ਤਾਂ ਕਿ ਤੁਹਾਡੇ ਨਾਲ ਉੱਥੇ ਜਾ ਕੇ ਕੋਈ ਧੱਕਾ ਨਾ ਹੋਵੇ ਜਾਂ ਪਰੇਸ਼ਾਨੀ ਨਾ ਹੋਵੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ ਵੀ UK ਦੇ ਵਿੱਚ ਇੱਕ ਸਾਲ 'ਚ 11,048 11,048 ਅਸਾਈਲਮ ਦੀ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਪਾਕਿਸਤਾਨੀਆਂ ਨੇ ਜਮ੍ਹਾਂ ਕਰਵਾਈਆਂ ਨੇ। ਪੂਰੀ ਦੁਨੀਆ ਤੋਂ ਨਹੀਂ, ਪਾਕਿਸਤਾਨੀਆਂ ਨੇ ਇਹ ਜਮ੍ਹਾਂ ਕਰਵਾਈਆਂ ਨੇ, ਜਿਹੜਾ ਦੁਨੀਆ 'ਚ ਸਭ ਤੋਂ ਵੱਡਾ ਨੰਬਰ ਹੈ। ਮਤਲਬ ਪੂਰੀ ਦੁਨੀਆ 'ਚ ਇਸ ਵੇਲੇ ਸਭ ਤੋਂ ਜ਼ਿਆਦਾ ਤੰਗ ਪਾਕਿਸਤਾਨੀ ਨੇ ਅਤੇ ਉਹ ਅੱਪੜ ਰਹੇ ਨੇ UK ਦੇ ਵਿੱਚ। ਹੁਣ ਇਹਨਾਂ ਦੇ ਵਿੱਚੋਂ ਕਈਆਂ ਨੇ ਜਾਲੀ ਡਾਕੂਮੈਂਟ ਵੀ ਬਣਾਏ ਹੋਣੇ ਨੇ, ਕਈ ਤੇ ਵਾਕਈ ਤੰਗ ਹੋਣੇ ਨੇ, ਕਈਆਂ ਦੀ ਜ਼ਿੰਦਗੀ ਵਾਕਈ ਚੌਧਰੀ ਨਿਜ਼ਾਮਦੀਨ ਨੇ ਤੰਗ ਕੀਤੀ ਹੋਣੀ ਨੇ, ਕੇਸ ਨੇ, ਕਈ ਇਹਨਾਂ ਕੰਮਾਂ 'ਚੋਂ ਫਾਇਦਾ ਉਠਾਉਣ ਵਾਸਤੇ ਐਵੇਂ ਹੀ ਬਣਾਈ ਫਿਰਦੇ ਨੇ ਸਾਰਾ ਕੁਛ। ਬਹੁਤੇ ਬੰਦੇ ਤੇ ਕਈ ਵਾਰੀ ਸਾਡਾ ਹਾਸਾ ਨਿਕਲ ਜਾਂਦਾ ਹੈ, ਲਾਗੇ ਬੈਠੇ ਹੋਈਏ ਤੇ ਦੱਸਦੇ ਨੇ ਵੀ ਮੇਰੇ ਪਿੱਛੇ ਚੌਧਰੀ ਨਿਜ਼ਾਮਦੀਨ ਬੜਾ ਪਿਆ ਹੈ। ਮੈਂ ਗੌਰ ਨਾਲ ਉਹਨਾਂ ਨਾਲ ਵੇਖਣਾ, ਬਸ ਫਿਰ ਅੰਦਰੋਂ ਹਾਸਾ ਨਿਕਲ ਜਾਂਦਾ ਹੈ। ਫਿਰ ਕੀ ਆਖੀਏ, ਮੇਰਾ ਮਤਲਬ ਹੈ ਕਿ ਜਿਹੜੇ ਬੰਦੇ ਨੇ ਕਦੀ ਉੱਚੀ ਸਾਹ ਨਹੀਂ ਲਿਆ ਉਹ ਵੀ ਆਂਦਾ ਵੀ ਮੇਰੇ ਮਗਰ ਜਿਹੜਾ ਚੌਧਰੀ ਨਿਜ਼ਾਮਦੀਨ ਪਿਆ, ਚੌਧਰੀ ਨਿਜ਼ਾਮਦੀਨ ਨੂੰ ਨਹੀਂ ਉਹਦਾ ਪਤਾ ਵੀ ਇਹ ਬੰਦਾ ਕੌਣ ਹੈ ਅਤੇ ਇਹਨੇ ਕੀ ਕੀਤਾ। ਅਤੇ ਬਹਰਹਾਲ ਬੰਦੇ ਜਿਹੜੇ ਨਾ ਉਹ ਐਵੇਂ ਹੀ, ਉਹ ਮੈਨੂੰ ਚੇਤਾ ਆ ਗਿਆ ਕਿ ਲਤੀਫਾ ਇੱਕ ਸਾਡੇ ਪਿੰਡ ਦਾ ਬੰਦਾ ਸੀ, ਉਹ ਕਿਤੇ ਭਲਿਆਂ ਵਕਤਾਂ ਦੇ ਵਿੱਚ ਲਾਹੌਰ ਗਿਆ ਅਤੇ ਲਾਹੌਰ ਜਾ ਕੇ ਉਹਨੇ ਉੱਥੇ ਕਿਤੇ ਟੂਟੀ ਤੋਂ ਪਾਣੀ ਪੀਤਾ
ਤੇ ਉੱਥੇ ਉਸ ਵੇਲੇ ਕੋਈ ਪੁਲਿਸ ਵਾਲਾ ਆ ਗਿਆ ਦੂਸਰੇ ਪਾਸਿਓਂ। ਪਿੰਡਾਂ ਵਾਲੇ ਜਿਹੜੇ ਨਾ ਪਹਿਲਾਂ ਪੁਲਿਸ ਨੂੰ ਵੇਖ ਕੇ ਐਵੇਂ ਡਰ ਜਾਂਦੇ ਸਨ, ਹੁਣ ਜ਼ਰਾ ਹਾਲਾਤ ਥੋੜ੍ਹੇ ਜਿਹੇ ਫਰਕ ਨੇ। ਉਸ ਵੇਲੇ ਪਿੰਡਾਂ ਵਾਲਿਆਂ ਨੂੰ ਪੁਲਿਸ ਨਜ਼ਰ ਆਉਂਦੀ ਸੀ ਵੀ ਐਵੇਂ ਹੀ ਨਾ ਫੜ ਲੈਣ ਕਿਤੇ, ਤੇ ਉਹਨੇ ਪੁਲਿਸ ਵੇਖੀ ਤੇ ਉਹ ਟੂਟੀ ਬੰਦ ਕਰਨਾ ਭੁੱਲ ਗਿਆ ਤੇ ਉੱਥੋਂ ਆਰਾਮ ਨਾਲ ਉਹਨੇ ਦੌੜ ਲਾ ਛੱਡੀ। ਉਹ ਗੱਡੀ ਤੇ ਬੈਠਾ, ਗੱਡੀ ਦਾ ਮਤਲਬ ਟ੍ਰੇਨ, ਵਾਪਸ ਆ ਗਿਆ। ਅਗਲੇ ਦਿਨ ਉਹ ਘਰੋਂ ਭੱਜ ਗਿਆ। ਘਰੋਂ ਭੱਜ ਕੇ ਤੇ ਬਾਹਰ ਕਿਸੇ ਜ਼ਮੀਨ ਦੇ ਉੱਤੇ ਕਿਸੇ ਟਾਲੀ ਸ਼ਾਲੀ 'ਤੇ ਚੜ੍ਹ ਕੇ ਬੈਠਾ ਸੀ। ਉਹ ਬੰਦੇ ਕਿਸੇ ਨੇ ਪੁੱਛਿਆ ਵੀ ਤੂੰ ਇੱਥੇ ਕਿਉਂ ਲੁਕਿਆ ਬੈਠਾ? ਉਹਨੇ ਕਿਹਾ ਮੇਰੇ ਕੋਲ ਬੜੀ ਵੱਡੀ ਹੋ ਗਈ ਹੈ ਗਲਤੀ, ਪਿੰਡ ਪੈਣੀ ਹੈ ਪੁਲਿਸ ਤੇ ਸਾਰਿਆਂ ਨੂੰ ਚੁੱਕ ਕੇ ਉਹਨਾਂ ਲੈ ਜਾਣਾ। ਉਹਨੇ ਆਖਿਆ ਵੀ ਉਹ ਕਿਉਂ? ਉਹਨੇ ਕਿਹਾ ਮੈਂ ਗਿਆ ਸਾਂ ਲਾਹੌਰ, ਉੱਥੇ ਮੈਂ ਟੂਟੀ ਖੁੱਲ੍ਹੀ ਛੱਡ ਆਇਆ ਤੇ ਹੁਣ ਤੱਕ ਤੇ ਲਾਹੌਰ ਰੁੜ ਗਿਆ ਹੋਣਾ। ਉੱਥੇ ਮੈਂ ਪਾਣੀ ਪੀਂਦਿਆਂ ਹੋਇਆ ਟੂਟੀ ਖੁੱਲ੍ਹੀ ਛੱਡ ਆਇਆ ਤੇ ਹੁਣ ਤੱਕ ਲਾਹੌਰ ਗਿਆ ਹੋਣਾ ਰੁੜ, ਇਸ ਲਈ ਮੈਂ ਜਾਣਾ ਚੁੱਕਿਆ, ਪਿੰਡ ਪੂਰਾ ਹੀ ਚੁੱਕਿਆ ਜਾਣਾ, ਉੱਥੋਂ ਪੁਲਿਸ ਤੁਰ ਪਈ ਹੋਣੀ ਹੈ। ਉਹੀ ਹਾਲ ਸਾਡੇ ਕੁਝ ਸੱਜਣਾਂ ਦਾ ਕਿ ਜਿਨ੍ਹਾਂ ਨੇ ਕਦੀ ਤੱਤਾ ਸਾਹ ਨਹੀਂ ਲਿਆ, ਉਹ ਵੀ ਆਉਂਦੇ ਨੇ ਪਿਛੋਰੀ ਸਾਡੇ ਮਗਰ ਪਿਆ। ਲੇਕਿਨ ਮੈਂ ਬਸ ਉਹਨਾਂ ਨੂੰ ਇਹੀ ਮਸ਼ਵਰਾ ਦਿੰਦਾ ਹੁੰਦਾ ਵੀ ਐਵੇਂ ਬਹੁਤੀ ਪਰੇਸ਼ਾਨੀ ਨਾ ਲਿਆ ਕਰੋ, ਅੱਲਾ ਸੱਚਾ ਚੰਗੀਆਂ ਕਰੇਗਾ। ਮਾੜਾ ਵੇਲਾ ਵੀ ਲੰਘ ਹੀ ਜਾਂਦਾ, ਐਵੇਂ ਬਹੁਤੀ ਪਰੇਸ਼ਾਨੀ ਲੈ ਕੇ ਜਿਸ ਵੇਲੇ ਆਪਣੇ ਉੱਤੇ ਤਾਰੀ ਕਰਦੇ ਜੇ, ਔਰ ਜਿਹੜੀ ਪਰੇਸ਼ਾਨੀ ਨਹੀਂ ਹੁੰਦੀ ਉਹ ਵੀ ਆਪਣੇ ਉੱਤੇ ਤਾਰੀ ਕਰਦੇ ਜੇ, ਤੇ ਆਪਣੇ ਆਸਤੇ, ਆਪਣੀ ਫੈਮਿਲੀ ਆਸਤੇ, ਦੂਜਿਆਂ ਆਸਤੇ ਜਿਹੜੇ ਨੇ ਉਹ ਮਸਾਇਲ ਬਣਾਉਂਦੇ ਜੇ। ਇਹ ਅਸੀਂ ਕਹਿ ਸਕਦੇ ਹਾਂ, ਹੋਰ ਤਾਂ ਕੁਝ ਨਹੀਂ ਇਹਦੇ 'ਚੋਂ ਕਹਿ ਸਕਦੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਦੇਣੀ ਹੈ ਉਹ ਖਬਰ ਇਹ ਹੈ ਕਿ ਅਮਰੀਕਾ ਨੇ ਜਿਹੜਾ USAID ਦੇ ਕੁਝ ਜੁਜ਼ਵੀ ਪ੍ਰੋਗਰਾਮ ਪਾਕਿਸਤਾਨ ਵਾਸਤੇ ਬਹਾਲ ਕਰ ਦਿੱਤੇ ਨੇ, ਜਿਸ ਤਰ੍ਹਾਂ ਕਿ ਮੈਰਿਟ ਸਕੋਲਰਸ਼ਿਪਸ ਸਨ। ਪਾਕਿਸਤਾਨੀ ਯੂਨੀਵਰਸਿਟੀ ਦੇ ਤਲਬਾ ਜਿਹੜੇ ਨੇ ਉਹ ਹੁਣ ਸਕੋਲਰਸ਼ਿਪ ਅਪਲਾਈ ਕਰਕੇ ਅਮਰੀਕਾ ਜਾ ਸਕਦੇ ਨੇ। ਇਸੇ ਤਰ੍ਹਾਂ ਫਾਟਾ ਇਨਫਰਾਸਟਰਕਚਰ ਪ੍ਰੋਗਰਾਮ ਜਿਹੜਾ ਉਹਦੀ ਵੀ ਫੰਡਿੰਗ ਵਾਪਸ ਸ਼ੁਰੂ ਕਰ ਦਿੱਤੀ ਹੈ। ਅਗਰ ਤੁਸੀਂ ਅਮਰੀਕਾ ਦੇ ਵਿੱਚ ਪਹਿਲਾਂ ਸਕੋਲਰਸ਼ਿਪ ਅਪਲਾਈ ਕੀਤਾ ਸੀ ਔਰ ਉਹ USAID ਦਾ ਪ੍ਰੋਗਰਾਮ ਬੰਦ ਹੋਣ ਦੀ ਵਜ੍ਹਾ ਤੋਂ ਕੈਂਸਲ ਹੋ ਗਿਆ ਜਾਂ ਤੁਹਾਨੂੰ ਨਹੀਂ ਮਿਲ ਸਕਿਆ, ਤਾਂ ਹੁਣ ਫਿਰ ਤੁਹਾਡੇ ਕੋਲ ਮੌਕਾ ਹੋਏਗਾ ਕਿ ਤੁਸੀਂ ਦੁਬਾਰਾ ਇਹ ਅਪਲਾਈ ਕਰ ਸਕਦੇ ਹੋ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।